हाँ उसल तो आदि जिंद लाए तो मसे निकले आ एक बारी आख्या ने काफला आ गया असी उत्ते तंदूरी ते रोटियां पे लांदे आए तो असी उस वेले बस चल पाया रोटियां भी नहीं लावन दित्तियां खुरलियां खारलियां वो आ विचे ही विचारे मुड़ छाड़े आए कई ता मसे ये काफला गंगे सानू लगाया ने जगह धो लिया अगू मोड़ लाया जाते ऐसे तरह अगले मोड़ अगू आने तुम अगे लाए गए ने सर मुश्किल है फाजल की जिस आए हैं ता उत्थे जिस फाजल की लगे उत्थे तो निरिया लाशां ही लाशां हैं जी तो करदा ही है आदे पिंड दा था मेरा प्यो आ वो बेचारा बड़ा करदा वो आंदा राती तो मैं मरचणीए रहना ते दिने मैं जड़ा ना ਇੱਥੇ ਆ ਜਾਂਦਾ। ਤੁਹਾਡਾ ਨਾਮ ਕੀ ਹੈ? ਛੱਲਾ। ਅੱਛਾ, ਕਿਹੜੇ ਪਿੰਡ 'ਚ ਹੁਣ ਰਹਿੰਦੇ ਹੋ? ਦੜਬੀ। ਹਾਂਜੀ। ਉਸ ਵੇਲੇ ਤੁਹਾਡੀ ਉਮਰ ਕਿੰਨੀ ਸੀ? ਉਸ ਵੇਲੇ 8-9 ਸਾਲਾਂ ਦੀ ਆਈ। ਉੱਥੇ ਤੁਸੀਂ ਕਿੱਥੇ ਰਹਿੰਦੇ ਸੀ? ਪਿੰਡ ਦੁਆ ਮਰਚਣੀਆਂ। ਪਾਸ ਕੋਈ ਨੇੜੇ ਤੇੜੇ ਦਾ? ਨੇੜੇ ਹੈ ਧਰਮਾ ਹਾ ਔਰ ਫੁੱਲਰਵਨ ਲਵਾਰੀ ਵਾਲਾ। ਤੁਹਾਡੇ ਪਿਓ ਹੋ ਗਏ? ਹਾਂਜੀ। ਉਹਦਾ ਕੰਮ ਕਰ ਕੀ ਸੀ ਉੱਥੇ? ਕੰਮ ਜ਼ਿਮੀਂਦਾਰੀ ਆ। ਜ਼ਮੀਨਾਂ ਆਪਦੀਆਂ ਸੀ ਜਾਂ ਫਿਰ? ਆਦੀਆਂ ਸਾਡੀਆਂ ਆਈਆਂ। ਕਣਕ ਵੀ ਜੀਰਾ ਜੂਰਾ ਵੀ ਗੱਡ ਲੈਂਦੇ ਹੈ ਦਾਈ ਵੀ ਹੋ ਜਾਂਦੇ ਹੈ। ਪਾਸ ਤੁਹਾਡੇ ਕਿਹੜੀ ਜਾਤੀ ਦੇ ਲੋਕ ਰਹਿੰਦੇ ਸੀ ਪਿੰਡ 'ਚ? ਇਹੋ ਸਾਡੇ ਆਦੇ ਹੀ ਘਰ ਰਹਿੰਦੇ ਹੈ ਸਾਰੇ ਮਤਲਬ ਕੰਬੋਈ ਰਹਿੰਦੇ ਸੀ? ਹਾਂ ਆਦੇ ਸਾਡੇ ਜਿਹੜਾ ਕਬੀਲਾ ਸ਼ਰੀਕਾ ਉਹੀ ਰਹਿੰਦੇ ਦਾ ਤਾਏ ਚਾਚੇ ਕੋਲ ਸਾਰੇ ਇੱਕੇ ਵੇੜੇ ਵਿੱਚ। ਮੁਸਲਮਾਨ ਵੀ ਰਹਿੰਦੇ ਸੀ ਆਸ-ਪਾਸ ਪਿੰਡ 'ਚ? ਨਾ ਉਹ ਪਰਾ ਰਹਿੰਦਾ ਹੈ ਨਾ ਪਿੰਡ ਤੇ ਹੀ ਹੋਇਆ ਦੂਜੇ ਵੇੜੇ 'ਚ ਰਹਿੰਦੇ ਆ ਅਸੀਂ ਆਪ ਸਾਰੇ ਘਰ ਰਹਿੰਦੇ ਆ। 47 ਦਾ ਰੌਲਾ ਪਿਆ ਹੈ ਨਾ ਜਿਵੇਂ ਅਸੀਂ ਆਏ ਵੇਖਾ ਜਿਸ ਇੱਕ ਵਾਰੀ ਆਖਿਆ ਨੇ ਕਾਫਲਾ ਆ ਗਿਆ ਅਸੀਂ ਉੱਤੇ ਤੰਦੂਰੀ ਤੇ ਰੋਟੀਆਂ ਪੇ ਲਾਉਂਦੇ ਆ ਤਾਂ ਅਸੀਂ ਉਸੇ ਵੇਲੇ ਬਸ ਚੱਲ ਪਿਆ ਖੜੇ ਪਏ ਰੋਟੀਆਂ ਵੀ ਨਹੀਂ ਲਾਵਣ ਦਿੱਤੀਆਂ ਹਾਂ ਉਵੇਂ ਹੀ ਅਸੀਂ ਚੱਲ ਪਏ ਟੁਰ ਤੇ ਹੀ ਅਸੀਂ ਆਏ ਆ। ਟੁਰ ਕੇ ਆਏ ਹੋ? ਟੁਰ ਤੇ ਕੁਝ ਪੱਤ ਘੋੜੀ ਤੇ ਆਏ ਆ ਭਾਈ। ਮਤਲਬ ਹੋਰ ਕੋਈ ਭਾਂਡੇ ਪੁੰਡੇ ਕੋਈ ਕੁਛ ਹੈ ਵੀ ਨਹੀਂ ਅਸਤ ਚਾਹੀ ਸਾਨੂੰ ਤੱਗੂ ਮੁੜ ਤੂੰ ਮੈਂ ਦਿੱਤੇ ਹੈ ਸਾਡੇ ਕੋਲ ਤਾਂ ਕੌਲੀ ਕੋ ਨਹੀਂ ਆਈ ਪਾਣੀ ਵਾਲੀ। ਉਸ ਟਾਈਮ ਜਿਹੜੇ ਆਸ-ਪਾਸ ਦੇ ਪਿੰਡਾਂ ਦੇ ਮੁਸਲਮਾਨ ਸੀ ਉਹਨਾਂ ਨੇ ਤੁਹਾਨੂੰ ਕੋਈ ਰੁਕਾਵਟ ਪੈਦਾ ਕੀਤੀ ਆਉਣ ਲੱਗਿਆ ਕੁਝ ਐਸੀ ਵੀ ਇਹਨਾਂ ਨੂੰ ਨਾ ਜਾਣ ਦੇਈਏ ਜਾਂ ਇਹਨਾਂ ਨੂੰ? ਨਾ ਕੁਛ ਵੀ ਨਹੀਂ ਉਹਨਾਂ ਆਖਾ। ਅੱਛਾ। ਉਹਨਾਂ ਪਿੱਛੇ ਅਸੀਂ ਮੁੜੇ ਇੱਥੇ ਵੈਲੀ ਆ ਰਾਤ ਰਹੇ ਹਾਂ ਤੇ ਇੱਥੋਂ ਹੀ ਮੁੜ ਰਾਤ ਰਹੇ ਮੁੜ ਗਏ ਤੇ ਸਾਡਾ ਸਾਰਾ ਕੁਝ ਹੀ ਲੁੱਟਾ ਪੁੱਟਾ ਪਿਆ। ਤੁਸੀਂ ਫਿਰ ਵਾਪਸ ਵੀ ਗਏ ਹੋ? ਹਾਂ ਵਾਪਸ ਗਏ ਮੋੜ ਤੇ ਸਾਨੂੰ ਥੋੜਾ ਮੋੜ ਹੋਵੇ ਚਾਲ ਪਿਆ ਮੈਂ ਨਹੀਂ ਉਸੜੀ ਤੇ ਵਾਪਸ ਫਿਰ ਕਿੰਨੇ ਕੁ ਲੋਕ ਗਏ ਦੇਖਣ ਵਾਸਤੇ ਵੀ ਘਰ-ਬਾਰ ਵੇਖ ਕੇ ਆਈਏ ਵਾਪਸ? ਉਹ ਮੋੜ ਇੱਕ ਵਾਰ ਤਾਂ ਮੋੜ ਸਾਰੇ ਗਏ ਚੱਲ ਤੇ ਮੋੜ ਆ ਤੇ ਮੋੜ ਦੁਬਾਰਾ ਮੋੜ ਹੋਵੇ ਆਖੇ ਤੇ ਮੋੜ ਟੁਰ ਪਏ ਇੱਥੇ ਆਏ ਤੇ ਇੱਥੇ ਮੋੜੋ ਨਾ ਪਾਣੀ ਤੇ ਲਾਇਆ ਤੇ ਸਾਰੇ ਜਿਨ੍ਹਾਂ ਦੇ ਹਾਏ ਗੱਡੇ ਗੁੱਡੇ ਕਿ ਕੋਈ ਬਾਈਆਂ ਖੁਰਲੀਆਂ ਖਾਰਲੀਆਂ ਉਹ ਆ ਵਿੱਚੇ ਹੀ ਵਿਚਾਰੇ ਮੁੜ ਛਾੜੇ ਆਏ ਕਈ ਤਾਂ ਪਿੰਡ ਦਾ ਮੈਨੂੰ ਪਤਾ ਨਹੀਂ ਹੈ ਉਹ ਕਿੱਥੇ ਸਾਨੂੰ ਰਾਤ ਪਈ ਹੈ ਰਾਤ ਤਾਂ ਸਾਨੂੰ ਪਈ ਹੈ ਉੱਥੇ ਮੁੜ ਗੱਡੀ ਆਈ ਹੈ ਤੇ ਬਈ ਕਾਫਲੇ ਦੀ ਤੇ ਬੰਦੂਕਾਂ ਲਈ ਆਏ ਨੇ ਤੇ ਅਸੀਂ ਮੁੜੋ ਹੇਠ ਪਾਈ ਗਏ ਲੰਮੇ ਸਾਰੇ ਜਣੇ ਤੇ ਮੋੜਾ ਦਾ ਜਿਹੜਾ ਜਿਸ ਗੱਡੀ ਲੱਗੀ ਉਸੇ ਉੱਠੀ ਗਿਆ ਰਾਤ ਦਾ ਟਾਈਮ ਆ ਕੁਛ ਵੀ ਨਹੀਂ ਰੋਟੀ ਪਾਈ ਕਿ ਜਿੰਨਾ ਨਾਲ ਲਿਆਂਦੇ ਉਹ ਕੋਈ ਮਾੜਾ ਮੋਟਾ ਦਿੰਦੇ ਆਏ ਅਸੀਂ ਤਾਂ ਬਈ ਕੁਛ ਵੀ ਨਹੀਂ ਲਾਇਆ ਇਹ ਚਾਕਾ ਉਹ ਸਾਰਾ ਕੁਛ ਲਾਇਆ ਹੈ ਇਹਨੇ ਉੱਥੇ ਮੇਰੀ ਮਾਸੀ ਮੇਰੀ ਰਹਿੰਦੇ ਆ ਚੱਕ ਹਾਂ ਭੁੰਮਣ ਛਾ ਤੋਂ ਅੱਗੇ ਹੈ ਚੱਕ ਉਹ ਸਾਰਾ ਕੁਛ ਲਾਇਆ ਨੇ ਅਸੀਂ ਤਾਂ ਕੁਛ ਵੀ ਨਹੀਂ ਲਾਇਆ ਦੂਏ ਸਾਡੇ ਪਿੰਡ ਦੇ ਕੁਛ ਲਾਇਆ ਨੇ ਬਈ ਬਿਸਤਰੇ ਚਾਲ ਹੈ ਭਾਂਡੇ ਚਾਲ ਜਿਨ੍ਹਾਂ ਨੂੰ ਅੱਗੇ ਪਤਾ ਹੈ ਮਾੜਾ ਮੋਟਾ ਉਹਨਾਂ ਤਾਂ ਬਾਲ ਲਿਆ ਤਾਂ ਕੁਛ ਹੈ ਵੀ ਨਹੀਂ ਆਉਂਦਾ ਮਸੇ ਕਾਫਲਾ ਗੰਗੇ ਸਾਨੂੰ ਲਗਾਇਆ ਨੇ। ਕੌਣ ਸੀ ਬੰਦੂਕਾਂ ਵਾਲੇ? ਤੇ ਉਹ ਮੁਸਲੇ ਹੀ ਆਏ ਹੋਰ ਕਿਹੜੇ ਹੋਣੇ। ਅੱਛਾ ਉਹ ਰੋਕਦੇ ਸੀ? ਹਾਂ ਉਹ ਬਈ ਮਾਰਦੇ ਆ ਤਾਂ ਅਸੀਂ ਮੁੜੇ ਵਿੱਚ ਵਿੱਚ ਧੋ ਨਾਲ ਸਾਡੇ ਟੁਰੇ ਗਏ ਤੇ ਫਾਜ਼ਲ ਕੇ ਆਇਆ ਤੇ ਇੱਥੇ ਸਾਨੂੰ ਬਈ ਗੁਗੜੀਆਂ ਢੀਜੀਆਂ ਆਈਆਂ ਗੁਗੜੀਆਂ ਆਈਆਂ ਉਹ ਅਸੀਂ ਜਾ ਲੈਂਦੇ ਆ ਤੇ ਖਾਂਦੇ ਆ ਛੋਟੇ ਛੋਟੇ ਆ ਗਿਆ ਇੱਕ ਵਾਰੀ ਉਹ ਜਗ੍ਹਾ ਧੋ ਲਿਆ ਅਗੂ ਮੋੜ ਲਾਇਆ ਜਾਤੇ ऐसे तरह अगले मोड़ अगू आने तुम अगे लाए गए ने। अच्छा। इस तरह मुश्किल है फाजल की जिस आए हैं साडा नुकसान को नहीं होया साडे पिंड दा उत्थे जिस फाजल की लगे उत्थे तो निरिया लाशां ही लाशां निरिया जिस से लगते आए हैं साडा तो पिंड सारा सही सलामत आ गया है पर यह है कहानी कोई थोड़ी घनी किसे चाहिए घनी को नहीं चाहिए उवें भरे भराए घर उवें चाली फाजिल का तो अगे फिर किथे बैठे आके ਮੁੜ ਅਸੀਂ ਆਏ ਆ ਬਿਗੜ ਇੱਥੇ ਅਸੀਂ ਖੜੇ 3 ਸਾਲ ਰਹੇ ਆ ਮੁੜ ਸਾਡੀ ਭੂਈ ਇੱਥੇ ਆ ਗਈਆਂ। ਕਿੰਨੀ ਕੁ ਜ਼ਮੀਨ ਅਲਾਟ ਹੋਈ ਸੀ ਤੁਹਾਨੂੰ ਇੱਧਰ? ਜ਼ਮੀਨ ਸਾਡੇ ਤੇ ਮੇਰੇ ਦਾਦੇ ਦੀ ਸਹਿ ਹੈ 400-500 ਕਿੱਲਾ ਹੈ ਤੇ ਇੱਧਰ ਆ ਕੇ ਕਿੰਨੇ ਮਿਲੇ? ਇੱਥੇ ਮੈਂ ਸਾਨੂੰ ਉਵੇਂ ਮਿਲ ਹੀ ਗਈ ਹੈ ਇੱਥੇ ਘਰ ਐਵੇਂ ਆ ਜਿਵੇਂ ਘਰ ਪਾਇਆ ਹੈ ਬਸ ਆ ਤੇ ਕੋਠਾ ਸਾਫ਼ ਤੇ ਕੀਤਾ ਉੱਥੇ ਬਾਹ ਗਏ ਜ਼ਮੀਨਾਂ ਹੀ ਮਿਲ ਗਏ ਘਰ ਵੀ ਮਿਲ ਗਏ। ਅੱਛਾ। ਖੂਹੀ ਤੋਂ ਪਾਣੀ ਭਰ ਲਿਆਉਂਦੇ ਆ ਪੀਣਾ ਵੀ ਉੱਥੋਂ ਤੇ ਨਾਵਣਾ ਦੋਣਾ ਜਾਂ ਟੋਏ ਹੈ ਪੜਾ ਦੋਏ ਹੈ ਹਾਂ ਇੱਥੇ ਨਾਂਦੇ ਧੋਂਦੇ ਇੱਥੇ ਹੈ
ਕੱਪੜੇ ਵੀ ਇੱਥੇ ਧੋਂਦੇ, ਪੀਵਣ ਜੋਗਾ ਖੂਹੀ ਤੋਂ ਭਰ ਲੈਂਦੇ ਆ। ਖੇਤਾਂ 'ਚ ਬਾਰਿਸ਼ ਨਾਲ ਕੁਛ ਹੋਣਾ, ਹੋਰ ਕੁਛ ਨਹੀਂ ਹੁੰਦਾ। ਪਿੱਛੇ ਮੋੜ ਪਾਣੀ, ਮੋੜਾ ਨਹਿਰ ਨਿਕਲੀ ਤੇ ਮੋੜ ਪਾਣੀ ਲੱਗਣ ਲੱਗੇ। ਇਹਦੇ ਮੇਰੇ ਪੇਕਿਆਂ ਨੂੰ ਇਹਦੇ ਜਿਹੜੇ ਕੋਈ ਵਾਹਵਾ ਟਾਈਮ ਨਾਲ ਲੱਗ ਗਿਆ ਤੇ ਇਹਦੇ ਬਰਾਨਾ ਮਣੇ ਤਾਂ ਬੜੇ ਲੇਟ ਲੱਗੇ ਨੇ। ਨਾ ਇਹ ਬਾਗੜੀ ਤੇ ਇਹਨੇ ਆ ਦੂਏ ਮਹਾਜਣੀ ਆ ਇੱਕ ਹਾਲੇ ਵੀ ਬੈਠੇ ਨੇ। ਪਹਿਲੇ ਦੋ ਬੈਠੇ ਨੇ, ਸ਼ੁਰੂਆਤ ਵੀ ਇੱਥੇ ਬੈਠੇ ਨੇ। ਮਹਾਜਣਾ ਦੇ ਇਹਨੇ ਜ਼ਮੀਨਾਂ ਕੇ ਉਸ ਟਾਈਮ ਦੇ ਜ਼ਮੀਨਾਂ ਨੇ। ਹੁਣ ਤਾਂ ਕਈ ਵੇਚ ਵੂਚ ਤੇ ਗਏ ਚਲੇ ਕਿ ਕਈ ਹਾਲੇ ਬੈਠੇ ਹੀ ਨੇ। ਹਾਂ, ਪੁਰਾਣੇ ਟਾਈਮ ਦੇ ਬੈਠੇ ਨੇ। ਪਰਿਵਾਰ ਹੁਣ ਪੜ੍ਹੇ ਲਿਖੇ ਅਗਰ ਨੌਕਰੀ ਲੱਗ ਗਏ ਤਾਂ ਫਿਰ ਬਿਗੜ ਤੋਂ ਬਾਅਦ ਫਿਰ ਤੁਸੀਂ 3 ਸਾਲਾਂ ਬਾਅਦ ਫਿਰ ਕਿੱਥੇ ਗਏ? ਇੱਥੇ ਹੀ ਆ ਗਏ ਹੈ, ਦੜਬੀ ਆ ਗਏ। ਦੜਬੀ ਆ ਗਏ। ਜ਼ਮੀਨ ਸਾਨੂੰ ਮੁੱਲ ਲਾਟ ਇੱਥੇ ਹੋ ਗਈ, ਹੋਰ ਕੋਈ ਨਾ ਹੋਰ ਹੋਣਾ ਪਾਣੀ ਨਾ ਕਿੱਥੇ ਲੱਗੇ ਆ। ਇੱਥੇ ਪਾਣੀ ਤਾਂ ਬੜਾ ਲੇਟ ਹੀ ਲੱਗਾ ਹੈ। ਹਾਂ, ਹੁਣ ਸਾਰੇ ਟਿੱਬੇ ਬਲਦਾ ਹੀ ਨਾਲ ਢਾਲੇ ਨੇ ਪੜੇ ਕੇ ਤਾਂ ਬਈ ਸਾਰਾ ਜਿਹੜੇ ਆਏ ਆ ਮਰਚਣੀਆਂ ਦੇ ਸਾਰੇ ਇੱਥੇ ਹੀ ਆਏ। ਕਦੇ ਤੁਹਾਨੂੰ ਮੌਕਾ ਮਿਲੇ ਪਾਕਿਸਤਾਨ ਵਾਪਿਸ ਆਪਦੇ ਉੱਥੇ ਘਰੇ ਜਾਣ ਦਾ? ਘਰ ਤਾਂ ਮੈਂ ਪਛਾਣ ਲਈ ਸੀ। ਜੀ ਕਰਦਾ ਜਾਣ ਦਾ ਉੱਥੇ? ਲੈ ਹੁਣ ਜੀ ਹੁਣ ਮੱਲੀ ਬੁੱਢੇ ਹੋ ਗਏ, ਹੁਣ ਕੀ ਜਾਣਾ ਜੀ। ਤਾਂ ਹੁਣ ਕਰਦਾ ਹੀ ਹੈ ਆਦੇ ਪਿੰਡ ਦਾ। ਤਾਂ ਮੇਰਾ ਪਿਓ ਆ ਉਹ ਵਿਚਾਰਾ ਬੜਾ ਕਰਦਾ, ਉਹ ਆਂਦਾ ਰਾਤੀ ਤਾਂ ਮੈਂ ਮਰਚਣੀਏ ਰਹਿਣਾ ਤੇ ਦਿਨੇ ਮੈਂ ਜਿਹੜਾ ਨਾ ਇੱਥੇ ਆ ਜਾਂਦਾ ਹੁੰਦਾ। ਮੇਰਾ ਪਿਓ ਤਾਂ ਆਂਦਾ ਰੇ ਪਰ ਪਿੱਛੇ ਆ ਖੁੱਲੇ ਗਲੇ ਇੰਨੇ, ਨਹੀਂ ਤਾਂ ਉਹ ਤਾਂ ਆਂਦਾ ਰੇ ਖੁੱਲੇ ਤਾਂ ਮੈਂ ਜਾਵਾਂ, ਪਰ ਗਿਆ ਕੋਈ ਨਹੀਂ। ਬੜਾ ਮੇਰਾ ਪਿਓ ਵਿਲਕਦਾ ਹਾ। ਸਾਡੇ ਪਿੰਡ ਤਾਂ ਭਾਈ ਸਾਡੇ ਤਾਂ ਰਾਜੇ ਹੈ। ਸਾਡੇ ਕਿਉਂ ਸਾਰੇ ਐਸੀਆਂ ਜ਼ਮੀਨਾਂ ਆਈਆਂ ਸਾਰਿਆਂ ਦੀਆਂ, ਸਾਡੇ ਵੱਡਿਆਂ ਦੀਆਂ, ਮੇਰੇ ਦਾਦੇ ਪੜਦਾਦੇ ਲਾਉਣ ਦੀਆਂ 400-500 ਕਿੱਲਾ ਕਿਸੇ ਦੀ ਘਾਟ ਕੋ ਨਹੀਂ ਹੈ। ਸਾਡੇ ਤਾਂ ਰਾਹ ਕੀ ਵਾਂਦੇ ਆ ਪਿਛਾਂ ਵੀ ਖੂਹਾਂ ਦਾ। ਇੱਕ ਤਾਂ ਸਾਡਾ ਹੈ ਮਈਏ ਵਾਲਾ ਖੂਹ ਤੇ ਇੱਕ ਸਾਡਾ ਹੈ ਤਾਕਾਂ ਵਾਲਾ ਖੂਹ, ਇੱਕ ਸਾਡੀ ਵਾਂ ਹੈ ਹਾਂ ਪਾਕਿਸਤਾਨ ਦੇ। ਸਾਡੇ ਖੂਹ ਦਾ ਮੈਨੂੰ ਪਤਾ ਹੈ, ਮੈਂ ਜਾਂਦੀ ਆਈ ਕਿ ਦੁੱਧ ਲਵਣ ਜਾਂਦੀ ਰਹਿੰਦੇ ਐਡੇ ਕੋਈ ਗੜੇ ਚਾਰ ਤੇ ਤਿਆਦੀ ਲਾਇਆ ਹੁੰਦੀ ਹੈ। ਬਸ ਇਹ ਦੋ ਹੀ ਖੂਹ ਤੇ ਜਾਵੀ ਦਾ, ਮਈਏ ਵਾਲਾ ਤੇ ਤਾਕਾਂ ਵਾਲਾ ਤੇ ਹੋਰ ਦੂਏ ਤਾਂ ਸਾਡੇ ਉਹ ਰਾਖ ਰੁਕ ਹੋਰ ਵਾਹ ਹੁੰਦੇ ਆਏ ਤਾਂ ਉਹਦੇ ਅਸੀਂ ਕਦੇ ਨਹੀਂ ਗਏ। ਇਹੀ ਸਾਡੇ ਕੋਲ ਆਏ। ਉਸਲ ਤਾਂ ਆਦੀ ਜਿੰਦ ਲਾਏ ਤੇ ਮਸੇ ਨਿਕਲੇ ਆਪ ਬਈ ਜਾਂਦੇ ਅੱਪੜ ਜਾਈਏ ਸਹੀ। ਇਹ ਕੋ ਨਹੀਂ ਹਾਂ ਵੀ ਸਾਨੂੰ ਹੁਣ ਜੀ ਤਾਂ ਡਰਦਾ ਹੀ ਆ ਕੇ ਜੀ ਕੇ ਗੱਲ में ਡਰਦਾ। ਜਿਸ ਲੱਗਲੇ ਆਏ ਬੰਦੂਕਾਂ ਲਾਏ ਤੇ ਖੜੇ ਰਹੇ ਕੋਲ ਤੇ ਅਸੀਂ ਮਸੇ ਨਾਲ ਦੁੱਕਾਂ ਤੇ ਵਿਚਲੇ ਸਾਨ ਅਸੀਂ ਹੈ ਵਾਹ ਮਜਾਲ ਉਹ ਨਾ ਹੀ ਪੈਰਵੀਂ ਕਰਨ ਦਿੱਤਾ ਹੋਵੇ।